ਜੋ ਯੂਕਰੇਨ ਤੇ ਰਸ਼ੀਆ ਦੇ ਵਿੱਚ ਇਸ ਟਾਈਮ ਜੰਗ ਚੱਲ ਰਹੀ ਆ, ਕੱਲ ਦਾ ਦਿਨ ਜਿਹੜਾ ਸੀ ਉੱਥੇ ਬਹੁਤ ਖਤਰਨਾਕ ਰਿਹਾ। ਰਸ਼ੀਆ ਨੇ 19 ਤੋਂ ਵੱਧ ਜਿਹੜੀਆਂ ਮਿਜ਼ਾਈਲਸ ਆ ਉਹ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਿੱਟੀਆਂ, ਇਨਕਲੂਡਿੰਗ ਕੀਵ ਜਿਹੜਾ ਉਹਨਾਂ ਦਾ ਮੇਨ ਸ਼ਹਿਰ ਆ ਜਿੱਥੇ ਰਾਜਧਾਨੀ ਆ। 17 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ, ਜਿਹਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਹੈਗਾ ਆ। ਇੱਕ ਬੀਬੀ ਤੇ ਉਹਦੀ 3 ਸਾਲਾਂ ਦੀ ਬੱਚੀ ਵੀ ਸਿਟੀ ਆਫ ਦਨਿਪਰੋ ਜੋ ਆ ਉੱਥੇ ਇਸ ਅਟੈਕ ਦੇ ਵਿੱਚ ਮਾਰੀ ਗਈ ਆ, ਜੋ ਲੋਕਲ ਉੱਥੇ ਦੇ ਮੇਅਰ ਆ ਉਹਨਾਂ ਨੇ ਦੱਸਿਆ ਹੈਗਾ। ਰਸ਼ੀਆ ਦੀ ਡਿਫੈਂਸ ਮਿਨਿਸਟਰੀ ਨੇ ਕਿਹਾ ਅਸੀਂ ਜੋ ਯੂਕਰੇਨ ਦੀ ਆਰਮੀ ਦੇ ਰਿਜ਼ਰਵ ਯੂਨਿਟਸ ਆ ਉਹਨਾਂ ਨੂੰ ਸਟ੍ਰਾਈਕ ਕੀਤਾ, ਪਰ ਜ਼ੈਲੈਂਸਕੀ ਨੇ ਕਈ ਸਾਰੀਆਂ ਜੋ ਅਪਾਰਟਮੈਂਟ ਬਿਲਡਿੰਗਸ ਆ ਉਹ ਦਿਖਾਈਆਂ ਵੀ ਦੇਖੋ ਆ ਅਪਾਰਟਮੈਂਟ ਬਿਲਡਿੰਗਸ ਦੇ ਵਿੱਚ ਰਸ਼ੀਆ ਨੇ ਅਟੈਕ ਕੀਤਾ ਹੈਗਾ, ਤਾਂ ਕਰਕੇ ਜਿਹੜੇ ਇਨੋਸੈਂਟ ਲੋਕ ਆ ਉਹ ਮਾਰੇ ਗਏ ਹੈਗੇ ਆ। ਰਸ਼ੀਆ ਦੀ ਸਟੇਟ ਓਨਡ RIA ਨਿਊਜ਼ ਏਜੰਸੀ ਨੇ ਕਿਹਾ ਕਿ ਰਸ਼ੀਆ ਰਿਜ਼ਰਵ ਯੂਨਿਟਸ ਨੂੰ ਯੂਕਰੇਨ ਦੇ ਵਿੱਚ ਅਟੈਕ ਕਰ ਰਿਹਾ ਸੀ, ਪਰ ਜਿਸ ਹਿਸਾਬ ਦੇ ਨਾਲ ਜ਼ੈਲੈਂਸਕੀ ਨੇ ਦੱਸਿਆ ਵੀ ਉੱਥੇ ਜਿਹੜੀਆਂ ਸਿਵਲੀਅਨ ਯੂਨਿਟਸ ਆ, ਅਪਾਰਟਮੈਂਟਸ ਆ, ਉੱਥੇ ਵੀ ਜਿਹੜਾ ਅਟੈਕ ਕੀਤਾ ਗਿਆ ਹੈਗਾ। ਸੋ ਜਦ ਦੀ ਲੜਾਈ ਚੱਲ ਰਹੀ ਆ, ਇਹ ਇੱਕ ਵਾਰੀ ਫੇਰ ਹੁਣ ਬਹੁਤ ਤੇਜ਼ੀ ਦੇ ਨਾਲ ਵਧੀ ਹੈਗੀ ਆ। ਜੀ ਬਿਲਕੁਲ 19 ਜਣੇ ਹੁਣ ਤੱਕ ਹਰਜੋਤ ਸਿੰਘ ਜੀ ਲੇਟੈਸਟ ਰਿਪੋਰਟਸ ਦੇ ਨਾਲ ਦੱਸਿਆ ਜਾਂਦਾ ਵੀ ਉਹ ਮਰ ਚੁੱਕੇ ਆ। ਅਪਾਰਟਮੈਂਟ ਬਿਲਡਿੰਗ ਸੁੱਤੇ ਪਏ ਦੇ ਉੱਤੇ ਇਹਨਾਂ ਨੇ ਹਮਲਾ ਜਿਹੜਾ ਉਹ ਕੀਤਾ। 2 ਮਹੀਨੇ ਬਾਅਦ ਇਹਨਾਂ ਨੇ ਵੱਡਾ ਹਮਲਾ ਕਹਿ ਸਕਦੇ ਆ ਕੀਤਾ ਆ। ਕੁੱਲ 23 ਮਿਜ਼ਾਈਲਾਂ ਇਸ ਹਮਲੇ 'ਚ ਵਰਤੀਆਂ, 21 ਜਿਹੜੀਆਂ ਮਿਜ਼ਾਈਲਾਂ ਤੇ 2 ਜਿਹੜੇ ਅਟੈਕ ਡਰੋਨ ਜਿਹੜੇ ਆ ਉਹ ਸੀਗੇ। ਕੁਛ ਕਹਿ ਸਕਦੇ ਹਾਂ ਜਿਹੜੀਆਂ ਹਰਜੋਤ ਸਿੰਘ ਜੀ ਇਹਨਾਂ ਨੇ ਯੂਕਰੇਨ ਦੇ 에ਅਰ ਡਿਫੈਂਸ ਸਿਸਟਮ ਨੇ ਸ਼ਾਟ ਡਾਊਨ ਕਰਤੀਆਂ ਸੀ, ਪਰ ਫਿਰ ਵੀ ਕੁਛ ਮਿਜ਼ਾਈਲਾਂ ਅੰਦਰ ਪਹੁੰਚਣ ਤੱਕ ਕਾਮਯਾਬ ਰਹੀਆਂ ਸੀਗੀਆਂ। ਓਮਾਨ ਇਲਾਕਾ, ਡਨਿਪਰੋ, ਕੀਵ, ਇਹ ਤਿੰਨੇ ਆਪਸ ਦੇ ਵਿੱਚੋਂ ਤੇ ਦੂਰ ਦੂਰ ਨੇ ਤੇ ਉਹਨਾਂ ਨੇ ਇਲਾਕੇ ਦੇ ਉੱਤੇ ਹਮਲਾ ਕੀਤਾ ਹੈ। ਆਲਰੇਡੀ ਜਿਹੜਾ ਈਸਟਰਨ ਯੂਕਰੇਨ ਦਾ ਹਿੱਸਾ ਆ ਉਹ ਕਾਫੀ ਹਿੱਸਾ ਰੂਸ ਦੀ ਮਿਲਟਰੀ ਉਸ ਨੂੰ ਕੰਟਰੋਲ ਜਿਹੜੀ ਆ ਉਹ ਕਰ ਰਹੀ ਹੈਗੀ ਆ। ਕੁਛ ਹਿੱਸਾ ਵਾਪਸ ਲੈਣ ਦੇ ਵਿੱਚ ਯੂਕਰੇਨ ਵਾਲੇ ਕਾਮਯਾਬ ਜਿਹੜੇ ਹੋ ਰਹੇ ਆ। 2014 'ਚ ਰੂਸ ਨੇ ਪਹਿਲਾਂ ਹੀ ਕ੍ਰੀਮੀਆ ਨੂੰ ਆਪਣੇ ਅਧੀਨ ਅਨੈਕਸ ਕਰਕੇ ਲੈ ਲਿਆ ਸੀ।